ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ। 15 ਮਾਰਚ ਦਿਨ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ ਰਾਤੀ 11 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਰੱਖਿਆ ਗਿਆ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਮੈਂ ਸਨਿਮਰ ਬੇਨਤੀ ਕਰਾਂਗਾ, ਆਪਣੇ ਰੁਝੇਵਿਆਂ ਨੂੰ ਛੱਡ ਕੇ, ਵਹੀਰਾਂ ਘੱਤ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪ ਜੀਆਂ ਨੂੰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ, ਜਦੋਂ ਤੁਸੀਂ ਪਿਆਰ ਦੇ ਵਿੱਚ ਆ ਕੇ ਚੁਪਹਿਰਾ ਕੱਟਦੇ ਹੋ, ਚੁਪਹਿਰੇ ਵਿੱਚ 5 ਪਾਠ ਜਪਜੀ ਸਾਹਿਬ ਕਰਦੇ ਹੋ, 2 ਚੌਪਈ ਸਾਹਿਬ ਦੇ ਪਾਠ ਕਰਦੇ ਹੋ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹੋ, ਜਦੋਂ ਤੁਸੀਂ ਪਿਆਰ ਨਾਲ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਇੱਕ ਇੱਕ ਦੇ ਘਰ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀਆਂ ਤਕਲੀਫਾਂ ਨੂੰ ਕੱਟਦੇ ਨੇ। ਮੈਂ ਤੁਹਾਨੂੰ ਹਜ਼ਾਰਾਂ ਪ੍ਰੇਮੀ ਵਿਖਾ ਸਕਦਾ ਜਿਹੜੇ ਇਹ ਤੁਹਾਨੂੰ ਕਹਿਣਗੇ, ਅਸੀਂ ਜਦੋਂ ਦੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਬਾਬਾ ਦੀਪ ਸਿੰਘ ਜੀ ਨੇ ਸਾਡੇ ਘਰ ਦੇ ਵਿੱਚੋਂ ਬਿਮਾਰੀਆਂ ਦੇ ਡੇਰੇ ਦੂਰ ਕਰ ਦਿੱਤੇ, ਸਾਡੇ ਘਰ ਵਿੱਚ ਬਰਕਤਾਂ ਦੀਆਂ ਮੁੱਠਾਂ ਖੁੱਲ੍ਹ ਗਈਆਂ, ਸਾਡੇ ਘਰ ਦੇ ਜਿਹੜੇ ਮੈਂਬਰ ਸ਼ਰਾਬ ਪੀਂਦੇ ਸੀ ਉਹ ਸ਼ਰਾਬ ਛੱਡ ਗਏ, ਮਾੜੀਆਂ ਚੀਜ਼ਾਂ ਦਾ ਤਿਆਗ ਕਰ ਗਏ, ਘਰ ਦੇ ਵਿੱਚ ਸੁੱਖ ਸ਼ਾਂਤੀ ਆਉਣੀ ਸ਼ੁਰੂ ਹੋ ਗਈ। ਜਿਉਂ-ਜਿਉਂ ਅਸੀਂ ਚੁਪਹਿਰੇ ਕੱਟ ਰਹੇ ਹਾਂ, ਤਿਉਂ-ਤਿਉਂ ਬਾਬਾ ਦੀਪ ਸਿੰਘ ਜੀ ਸਾਨੂੰ ਆਪਣੀ ਨੇੜਤਾ ਦੇ ਰਹੇ ਤੇ ਸਾਡੇ ਦੁੱਖ ਕੱਟ ਰਹੇ ਨੇ। ਭਾਗਾਂ ਵਾਲਿਓ, ਇਹ ਚੁਪਹਿਰਾ ਜਪ ਤਪ ਸਮਾਗਮ ਮੇਰੇ ਬੜੇ ਪਿਆਰੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਉਹਨਾਂ ਵੱਲੋਂ ਉਲੀਕਿਆ ਗਿਆ। ਔਰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਜਿਹੜੇ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, 20-20 50-50 ਨੂੰ ਨਾਲ ਲੈ ਕੇ ਆਇਓ। ਔਰ ਆਪਣੇ ਦਸਵੰਧ ਵਿੱਚੋਂ ਭਾਵੇਂ ਤੁਹਾਨੂੰ ਗੱਡੀਆਂ ਕਰਨੀਆਂ ਪੈ ਜਾਣ, ਕਾਰਾਂ ਕਰਨੀਆਂ ਪੈ ਜਾਣ, ਟਰੱਕ ਕਰਨੇ ਪੈ ਜਾਣ, ਬੱਸਾਂ ਕਰਨੀਆਂ ਪੈ ਜਾਣ, ਜਿਵੇਂ ਵੀ ਕਰਨਾ ਪੈ ਜੇ, ਪਰ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। 50-50 ਨੂੰ ਨਾਲ ਲੈ ਕੇ ਸ਼ਾਮ ਨੂੰ 4 ਵਜੇ ਤੱਕ ਲਾਸਟ ਪਹੁੰਚ ਦਿਓ, ਲੰਗਰ ਪ੍ਰਸ਼ਾਦ ਛਕ ਕੇ 5 ਵਜੇ ਫਿਰ ਆਪਾਂ ਚੌਂਕੜੇ ਮਾਰ ਕੇ ਗੁਰੂ ਦੀ ਗੋਦ ਵਿੱਚ ਬਹਿ ਜਾਣਾ। ਔਰ ਪੂਰਾ ਚੁਪਹਿਰਾ ਗੁਰੂ ਪਿਤਾ ਜੀ ਦੀ ਖੁਸ਼ੀ ਲੈਣ ਵਾਸਤੇ, ਸ਼ਹੀਦ ਸਿੰਘਾਂ ਦੀ ਖੁਸ਼ੀ ਲੈਣ ਵਾਸਤੇ ਅਸੀਂ ਕੱਟਣਾ। ਔਰ ਗਰੰਟੀ ਦੇ ਰਹੇ ਹਾਂ, ਲਿਖ ਕੇ ਦੇਣ ਨੂੰ ਤਿਆਰ ਹਾਂ, ਜਿਹੜੀ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਚੁਪਹਿਰੇ ਦੇ ਵਿੱਚ ਅਰਦਾਸ ਕਰੋਗੇ ਨਾ, ਬਾਬਾ ਦੀਪ ਸਿੰਘ ਜੀ ਤੁਹਾਡੀ ਹਰ ਅਰਦਾਸ ਨੂੰ ਕਬੂਲ ਕਰਨਗੇ। ਜਿੱਥੇ ਵੀ ਤੁਸੀਂ ਸੁਣਦੇ ਹੋ, ਲੁਧਿਆਣੇ ਦੀ ਸੰਗਤ, ਲੁਧਿਆਣੇ ਦੇ ਪਰਿਵਾਰਕ ਮੈਂਬਰਾਂ ਨੇ ਤੇ ਪਹੁੰਚਣਾ ਹੀ ਪਹੁੰਚਣਾ। ਲੁਧਿਆਣੇ ਦੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਨੇ, ਸਭ ਨੂੰ ਮੈਂ ਬੇਨਤੀ ਕਰਦਾ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਦਮ ਦੇ ਨਾਲ, ਉਤਸ਼ਾਹ ਦੇ ਨਾਲ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਔਰ ਇਹ ਸਾਰਾ ਸਮਾਗਮ ਜਿੱਥੇ ਵੱਖ-ਵੱਖ ਚੈਨਲਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ, ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਵੀ ਇਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 15 ਮਾਰਚ ਦਿਨ ਸ਼ੁੱਕਰਵਾਰ ਸ਼ਾਮੀ 5 ਤੋਂ ਰਾਤੀ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਇਹ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ। ਆਓ ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ, ਆਪਣੇ ਬੰਧਨਾਂ ਨੂੰ ਕਟਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। USA ਦੀਆਂ, ਖਾਸ ਕਰਕੇ ਕੈਲੀਫੋਰਨੀਆ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, 16 ਮਾਰਚ ਤੋਂ 24 ਮਾਰਚ ਤੱਕ ਦਾਸ ਤੁਹਾਡੇ ਇਲਾਕਿਆਂ ਦੇ ਵਿੱਚ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਪ੍ਰੋਗਰਾਮਾਂ ਦੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ, ਤੁਹਾਡੇ ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਜੋ ਰੋਜ਼ ਤੁਸੀਂ ਵੇਖਦੇ ਹੋ, ਸਮਾਗਮ ਆਨੰਦ ਲੈਂਦੇ ਹੋ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਵਹੀਰਾਂ ਘੱਤ ਕੇ ਪਰਿਵਾਰਾਂ ਸਮੇਤ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਔਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਗਰੰਟੀ ਦੇ ਰਹੇ ਹਾਂ, ਜਦੋਂ ਤੁਸੀਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਾਰੇ ਸਮਾਗਮਾਂ ਦੇ ਵਿੱਚ ਪਹੁੰਚੋਗੇ, ਇੱਕ ਵੀ ਸਮਾਗਮ ਵਿੱਚ ਗੈਰ ਹਾਜ਼ਰੀ ਨਹੀਂ ਕਰੋਗੇ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲਓਗੇ। ਜਿਹੜੀ ਵੀ ਫਿਰ ਤੁਸੀਂ 24 ਤਰੀਕ ਨੂੰ ਲਾਸਟ ਦਿਨ ਤੇ ਅਰਦਾਸ ਕਰਨੀ ਹੈ, ਬਾਬਾ ਦੀਪ ਸਿੰਘ ਜੀ ਨੇ ਇੱਕ ਦੀ ਅਰਦਾਸ ਨੂੰ ਕਬੂਲ ਕਰ ਲੈਣਾ। ਭੁੱਲਿਓ ਨਾ, 16 ਮਾਰਚ ਤੋਂ 24 ਮਾਰਚ ਤੱਕ ਕੈਲੀਫੋਰਨੀਆ ਔਰ LA ਦੀਆਂ ਸਾਰੀਆਂ ਸੰਗਤਾਂ, ਹੋਰ ਵੀ ਜਿੱਥੇ ਤੁਸੀਂ ਭਾਵਨਾ ਦੇ ਨਾਲ ਸੁਣਦੇ ਹੋ, ਜਿਹੜੇ ਪਹੁੰਚ ਸਕਦੇ ਹੋ ਪਹੁੰਚ ਜਿਓ। ਮੇਰੀ ਬੇਨਤੀ, ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਆਪਾਂ ਗੁਰੂ ਪਿਤਾ ਦੀਆਂ ਵਡਿਆਈਆਂ ਕਰਨੀਆਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ
ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਦੂਰੋਂ ਨੇੜਿਓਂ ਚੱਲ ਕੇ ਮਾਂ ਕੌਲਾਂ ਜੀ ਦੇ ਸਥਾਨ ਤੇ ਪਹੁੰਚ ਰਿਹਾ। ਜਿੰਨੇ ਵੀ ਪਰਿਵਾਰਕ ਮੈਂਬਰ ਇੱਥੇ ਆਏ ਹੋ ਜਾਂ ਜਿੰਨੇ ਵੀ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਨਗਰਾਂ ਪਿੰਡਾਂ ਸ਼ਹਿਰਾਂ 'ਚ ਜੁੜ ਰਹੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਭ ਤੋਂ ਪਹਿਲਾਂ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। YouTube ਦਾ ਲਿੰਕ ਜਿਹੜੇ ਘਰਾਂ 'ਚ ਬੈਠੇ ਦੇਖ ਰਹੇ ਤੁਹਾਡੇ ਤੱਕ ਪਹੁੰਚ ਚੁੱਕਿਆ। ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ ਔਰ ਜਿਨ੍ਹਾਂ ਨੇ ਅਜੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਲਓ। ਹਰ ਵਾਰ ਦੀ ਤਰ੍ਹਾਂ ਜੋ ਬੇਨਤੀਆਂ ਕਰਦੇ ਆ, 2-3 ਬੇਨਤੀਆਂ ਕਰਕੇ ਆਪਾਂ ਸ਼ਬਦ ਪੜ੍ਹਨਾ ਹੈ। ਅੱਜ ਤਕਰੀਬਨ 18-19 ਦਿਨਾਂ ਦੇ ਬਾਅਦ ਜੋ ਵਾਪਸ ਆ ਕੇ ਤੁਹਾਡੇ ਮੈਂ ਦੀਦਾਰ ਕਰ ਰਿਹਾ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਅਮਰੀਕਾ ਦੀ ਧਰਤੀ ਤੇ ਖਾਸ ਕਰਕੇ ਨਿਊਯਾਰਕ ਉੱਥੇ ਸਾਰੇ 18 ਦਿਨਾਂ ਦੇ ਸਮਾਗਮ ਰੱਖੇ ਸੀ ਔਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੇ ਏਡਾ ਤਰਸ ਵਰਤਾਇਆ ਕਿ ਇਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਇੱਕ ਸਮਾਗਮ ਦੀ ਪਲੈਨਿੰਗ ਆਪ ਬਾਬਾ ਦੀਪ ਸਿੰਘ ਜੀ ਨੇ ਕੀਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਸੋਚ ਤੋਂ ਪਰੇ ਠੰਡ ਵੀ ਬਹੁਤ ਜ਼ਿਆਦਾ ਸੀ। ਜਿੰਨੀ ਠੰਡ ਦਸੰਬਰ 'ਚ ਇੱਥੇ ਪਈ ਹੈ ਨਾ, ਇਸ ਤੋਂ 10 ਗੁਣਾ ਜ਼ਿਆਦਾ ਠੰਡ, -8 ਡਿਗਰੀ ਟੈਂਪਰੇਚਰ। ਉੱਥੇ ਫਿਰ ਲਿਖਿਆ ਹੁੰਦਾ ਫੀਲ ਲਾਈਕ -20, ਸਨੋ ਵੀ ਪੈ ਰਹੀ। ਪਰ ਸੰਗਤਾਂ ਦਾ ਪਿਆਰ ਇੰਨਾ, ਗੁਰਦੁਆਰੇ ਵਾਲੇ ਵੀ ਹੈਰਾਨ ਸੀ, ਪ੍ਰਬੰਧਕ ਵੀ ਹੈਰਾਨ। ਕਹਿੰਦੇ ਇਹ ਦਿਨਾਂ 'ਚ 2 ਪ੍ਰੇਮੀ ਆ ਜਾਣ ਨਾ, 2 ਪ੍ਰੇਮੀ ਤੇ ਅਸੀਂ ਕਹਿੰਦੇ ਬੜੀ ਬਹਾਦਰੀ ਹੈ। ਪਰ ਕਿਸੇ ਨੇ ਠੰਡ ਦੀ ਪਰਵਾਹ ਨਹੀਂ ਕੀਤੀ, ਕਿਸੇ ਨੇ ਸਨੋਫਾਲ ਦੀ ਪਰਵਾਹ ਨਹੀਂ ਕੀਤੀ। ਸੰਗਤਾਂ ਪਿਆਰ ਦੇ ਵਿੱਚ ਦੂਰੋਂ ਨਿਊਯਾਰਕ ਦੀਆਂ ਸੰਗਤਾਂ ਤੇ ਆਈਆਂ, ਦੂਰ ਦੀਆਂ ਸਟੇਟਾਂ ਦੀਆਂ ਸੰਗਤਾਂ ਵੀ। ਕੋਈ ਮੈਰੀਲੈਂਡ ਤੋਂ ਆ ਰਿਹਾ ਹੈ, ਕੋਈ ਮਹਾਰਾਜ ਜੀ ਦੀ ਕਿਰਪਾ ਨਾਲ ਨਿਊ ਜਰਸੀ ਤੋਂ ਆ ਰਿਹਾ ਹੈ, ਕੋਈ ਫਲੋਰੀਡਾ ਤੋਂ ਆ ਰਿਹਾ ਹੈ, ਕੋਈ ਕਿਤੋਂ ਕੈਨੇਡਾ ਤੋਂ ਵੀ ਸੰਗਤਾਂ ਆਈਆਂ ਪਿਆਰ ਵਿੱਚ ਕੀਰਤਨ ਦੀ ਹਾਜ਼ਰੀ ਭਰਨ। ਮਿਸ਼ੀਗਨ ਨੇ 11 ਘੰਟੇ ਦੀ ਡਰਾਈਵ, ਉੱਥੋਂ ਸੰਗਤਾਂ ਆਈਆਂ ਮਹਾਰਾਜ ਜੀ ਦੀ ਮਿਹਰ ਨਾਲ। ਕਿੱਥੋਂ ਸੰਗਤਾਂ ਪਿਆਰ 'ਚ ਪਹੁੰਚੀਆਂ ਤੇ ਹਰ ਕੋਈ ਇਹੋ ਹੀ ਕਹਿੰਦਾ ਸੀ ਅਸੀਂ ਤੁਹਾਡੇ ਪਰਿਵਾਰਕ ਮੈਂਬਰ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਮੈਨੂੰ ਇੰਨੀ ਠੰਡ ਪੈਂਦੀ ਸੀ, ਮੈਂ ਕਿਹਾ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਇਹ ਆਉਣ ਦੇ ਨਾਲ ਪਰਿਵਾਰ ਦੇ ਵਿੱਚ ਹੋਰ ਵਾਧਾ ਹੋ ਗਿਆ ਤੇ ਬੜੀ ਬਖਸ਼ਿਸ਼ ਗੁਰੂ ਜੀ ਨੇ ਵਰਤਾਈ। ਨਾਲ ਮੈਂ ਬੇਨਤੀਆਂ ਕਰਾਂਗਾ। ਤੇ ਅੱਜ ਜੋ ਬਾਪੂ ਜੀ ਨੇ ਤਰਸ ਕੀਤਾ, ਬਖਸ਼ਿਸ਼ ਕੀਤੀ, ਆਪਣੀ ਨਗਰੀ ਦੇ ਵਿੱਚ ਲਿਆਂਦਾ। ਉਦਾਂ ਸੰਗਤਾਂ ਦਾ ਪਿਆਰ ਬਹੁਤ ਸੀ, ਪਰ 18-19 ਦਿਨ ਮੈਨੂੰ ਲੱਗਣ ਲੱਗ ਪਿਆ ਜਿਵੇਂ 18 ਸਾਲ ਹੋ ਗਏ ਬਾਹਰ ਗਿਆ। ਉਹ ਇੱਥੇ ਹੋਰ ਹਿਸਾਬ ਹੈ, ਉਧਰ ਦਾ ਹੋਰ ਹਿਸਾਬ। ਸੰਗਤਾਂ ਦਾ ਪਿਆਰ ਬਹੁਤ ਸੀ ਪਰ ਉਹ ਦਿਲ ਹੀ ਨਾ ਲੱਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਨੂੰ ਇਦਾਂ ਲੱਗ ਰਿਹਾ ਜਿਵੇਂ ਮੈਂ 18 ਸਾਲਾਂ ਬਾਅਦ ਵਾਪਸ ਆਇਆ। ਉਹ ਅਜੀਬ ਜਿਹਾ ਲੱਗਣ ਦਿਆ ਮਾਹੌਲ ਥੋੜਾ। ਤੇ ਸਤਿ ਸ੍ਰੀ ਅਕਾਲ। ਤੋ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਨਾਲ ਮੈਂ ਬੇਨਤੀਆਂ ਕਰਾਂਗਾ। ਪਹਿਲੇ ਆਓ ਜਿਹੜੀਆਂ 3-4 ਜ਼ਰੂਰੀ ਬੇਨਤੀਆਂ ਆਪਾਂ ਰੋਜ਼ ਕਰਦੇ ਕਰਕੇ ਸ਼ਬਦ ਪੜਾਂਗੇ। ਪਹਿਲੀ ਬੇਨਤੀ ਹੁਣ ਧਿਆਨ ਨਾਲ ਸੁਣਿਓ। ਪਰਮੇਸ਼ਰ ਹਰ ਇਨਸਾਨ ਦੇ ਨਾਲ ਬਹੁਤ ਪਿਆਰ ਕਰਦਾ ਹੈ, ਹਰ ਇਨਸਾਨ ਦੇ ਨਾਲ। ਜਿੰਨਾ ਮੇਰੇ ਨਾਲ ਕਰਦਾ ਉਹਨਾਂ ਇਹਦੇ ਨਾਲ ਕਰਦਾ, ਉਹਨਾਂ ਹੀ ਇਹਦੇ ਨਾਲ ਕਰਦਾ, ਉਹਨਾਂ ਹੀ ਤੁਹਾਡੇ ਨਾਲ ਕਰਦਾ। ਮੈਂ ਪਟਾ ਨਹੀਂ ਲਿਖਵਾਇਆ ਕਿ ਗੁਰੂ ਰਾਮਦਾਸ ਕੱਲੇ ਮੇਰੇ ਨੇ, ਬਾਬਾ ਦੀਪ ਸਿੰਘ ਕੱਲੇ ਮੇਰੇ ਨੇ, ਸਭ ਦੇ ਨੇ। ਪਰਮੇਸ਼ਰ ਹਰ ਇਨਸਾਨ ਨਾਲ ਬਹੁਤ ਪਿਆਰ ਕਰਦਾ ਹੈ। ਤੇ ਪਿਆਰਿਓ, ਉਹਦੀ ਆਤਮਾ ਨੂੰ ਜਗਾਉਣ ਲਈ, ਬੰਦੇ ਦੀ ਆਤਮਾ ਨੂੰ ਜਾਗਰਤ ਕਰਨ ਦੇ ਲਈ ਆਤਮਾ ਦੇ ਉੱਤੇ ਵਾਰ-ਵਾਰ ਦਸਤਕ ਵੀ ਦਿੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਤਮਾ ਨੂੰ ਖੜਕਾਉਂਦਾ ਹੈ। ਜਿਵੇਂ ਅਸੀਂ ਕਿਸੇ ਦੇ ਬੂਹੇ ਤੇ ਦਸਤਕ ਦੇਨੇ ਆ ਨਾ, ਬੂਹਾ ਖੜਕਾਉਂਦੇ ਆ,
ਸਾਡੀ ਵੀ ਆਤਮਾ ਨੂੰ ਜਗਾਉਣ ਵਾਸਤੇ ਪਰਮੇਸ਼ਰ ਵਾਰ-ਵਾਰ ਸਾਡੀ ਅੰਤਰ ਆਤਮਾ ਨੂੰ ਦਸਤਕ ਦਿੰਦਾ ਹੈ। ਪਰ ਪਿਆਰਿਓ, ਕੋਈ ਤਕਦੀਰ ਵਾਲਾ ਹੀ ਹੈ ਜਿਹੜਾ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਪਾਉਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਦਸਤਕ ਸਭ ਨੂੰ ਦਿੰਦਾ। ਅਸੀਂ ਹੁਣ ਕੋਈ ਗਲਤ ਕੰਮ ਕਰਨ ਲੱਗੀ ਨਾ, ਅੰਦਰੋਂ ਬਹਿ ਕੇ ਉਹ ਬੋਲ ਦਿੰਦਾ, ਨਾ ਕਰੀ, ਨਾ ਕਰੀ। ਕਈ ਤੇ ਉਹਦੀ ਆਵਾਜ਼ ਨੂੰ ਸੁਣ ਕੇ ਹਟ ਜਾਂਦੇ, ਕਈ ਉਹਦੀ ਆਵਾਜ਼ ਨੂੰ ਇਗਨੋਰ ਕਰ ਦਿੰਦੇ, ਚੱਲ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਉਹਨੇ ਰਾਮਦਾਸ। ਦਸਤਕ ਦੇਤਾ, ਅੰਦਰ ਬੈਠੇ ਨੇ, ਬੂਹਾ ਖੜਕਾਤਾ ਹੈ, ਇਹ ਰਸਤਾ ਤੇਰੇ ਲਈ ਸਹੀ ਹੈ, ਇਹ ਰਸਤਾ ਤੇਰੇ ਲਈ ਗਲਤ ਹੈ। ਕਈ ਉਸ ਆਵਾਜ਼ ਨੂੰ ਸੁਣਦੇ ਨੇ ਤੇ ਕਈ ਉਸ ਆਵਾਜ਼ ਨੂੰ ਇਗਨੋਰ ਕਰ ਦਿੰਦੇ, ਆਪਣੀ ਮਰਜ਼ੀ ਨਾਲ ਚੱਲਣ ਲੱਗ ਪੈਂਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਾਕੀ ਉਹ ਬੈਠਾ ਵੀ ਸਭ ਦੇ ਅੰਦਰ ਹੈ, ਪਿਆਰ ਵੀ ਸਭ ਨੂੰ ਕਰਦਾ ਹੈ, ਔਰ ਹਰੇਕ ਦੀ ਆਤਮਾ ਨੂੰ ਜਾਗਰਤ ਕਰਨ ਦੇ ਲਈ ਵਾਰ-ਵਾਰ ਦਸਤਕ ਵੀ ਦਿੰਦਾ ਹੈ। ਹਾਂਜੀ, ਇਹ ਮੇਰੀ ਬੇਨਤੀ ਹੈ, ਕੋਸ਼ਿਸ਼ ਕਰੀਏ। ਅਸੀਂ ਰੋਜ਼ ਸੰਗਤ ਕਰਦੇ ਆਂ, ਕੋਸ਼ਿਸ਼ ਕਰੀਏ ਉਹਦੀ ਆਵਾਜ਼ ਨੂੰ ਸੁਣਨ ਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਦੋਂ ਉਹ ਅੰਦਰੋਂ ਆਵਾਜ਼ ਦੇਵੇ ਨਾ, ਉਹਦੀ ਆਵਾਜ਼ ਨੂੰ ਸੁਣ ਕੇ ਕੋਸ਼ਿਸ਼ ਕਰੀਏ ਸਹੀ ਰਸਤਾ ਅਪਣਾਉਣ ਦੀ। ਇਹ ਮੇਰੀ ਬੇਨਤੀ ਹੈ। ਅਗਲੀ ਗੱਲ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਈ ਲੋਕਾਂ ਦਾ ਸੁਭਾਅ ਹੁੰਦਾ ਹੈ, ਆਪਣਾ ਬਚਾਅ ਕਰਨ ਦੇ ਲਈ ਨਾ ਦੂਜਿਆਂ ਦੇ ਉੱਤੇ ਦੋਸ਼ ਲਾਉਣੇ ਸ਼ੁਰੂ ਕਰ ਦਿੰਦੇ ਨੇ। ਮੈਂ ਠੀਕ ਹਾਂ, ਇਹ ਗਲਤ ਹੈ। ਆਪਣਾ ਬਚਾਅ ਕਰਨ ਦੇ ਲਈ ਦੂਜਿਆਂ ਦੇ ਉੱਤੇ ਦੋਸ਼ ਨਾ ਕਦੀ ਲਾਓ। ਜੇ ਅਸੀਂ ਸੰਗਤ ਕਰਦੇ, ਘੱਟ ਤੋਂ ਘੱਟ ਇਹ ਕਮੀ ਸਾਡੇ 'ਚ ਨਾ ਹੋਵੇ। ਆਪਣਾ ਬਚਾਅ ਕਰਨ ਦੇ ਲਈ ਦੂਜਿਆਂ ਦੇ ਉੱਤੇ ਕਦੀ ਵੀ ਦੋਸ਼ ਨਾ ਲਾਓ, ਕਿਉਂਕਿ ਸਮੇਂ ਦੇ ਕੋਲ ਸੱਚ ਨੂੰ ਪ੍ਰਗਟ ਕਰਨ ਦਾ ਆਪਣਾ ਹੀ ਤਰੀਕਾ ਹੁੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੱਚ ਪ੍ਰਗਟ ਉਹ ਕਰ ਹੀ ਦਿੰਦਾ ਸਮਾਂ, ਕਿਸੇ ਦੇ ਰਾਹੀਂ ਕਰਵਾ ਦੇਵੇ, ਕਿਵੇਂ ਵੀ ਕਰਵਾਵੇ, ਸੱਚ ਸਾਹਮਣੇ ਆ ਜਾਂਦਾ ਕਿ ਇਹ ਬੰਦੇ ਦੀ ਅਸਲ 'ਚ ਔਕਾਤ ਕੀ ਹੈ। ਇਹ ਮੇਰੀ ਬੇਨਤੀ ਹੈ। ਐਵੇਂ ਆਪਣਾ ਬਚਾਅ ਕਰਨ ਦੇ ਲਈ ਦੂਜਿਆਂ ਦੇ ਉੱਤੇ ਦੋਸ਼ ਨਾ ਲਾਇਆ ਕਰੋ। ਮੈਂ ਠੀਕ ਹਾਂ, ਫਲਾਣਾ ਗਲਤ ਹੈ, ਮੈਂ ਠੀਕ ਹਾਂ, ਉਹ ਗਲਤ ਹੈ। ਜਿਹਨੂੰ ਵੇਖੋ ਉਹੋ ਹੀ ਗਲਤ ਹੈ, ਜਿਹਨੂੰ ਵੇਖੋ ਉਹੋ ਹੀ ਗਲਤ ਹੈ, ਜਿਹਨੂੰ ਵੇਖੋ ਉਹੋ ਹੀ ਗਲਤ ਹੈ। ਹਾਂਜੀ, ਬਸ ਮੈਂ ਠੀਕ ਹਾਂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿੰਨੇ ਲੋਕ ਨੇ ਸਾਰੇ ਗਲਤ ਨੇ, ਸਾਰੇ ਨਹੀਂ ਗਲਤ। ਗਲਤ ਤੂੰ ਹੈ, ਤੂੰ ਗਲਤ ਹੈ, ਕਿਉਂਕਿ ਤੇਰੀ ਵੇਖਣ ਵਾਲੀ ਅੱਖ ਹੀ ਗਲਤ ਬਣ ਚੁੱਕੀ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਸੁਖੀ ਨੂੰ ਸੁਖੀ ਨਜ਼ਰ ਆਉਣਗੇ, ਰੋਗੀ ਨੂੰ ਸਾਰੇ ਰੋਗੀ ਲੱਗਣਗੇ। ਜਿਹੜਾ ਭਰਿਆ ਹੀ ਝੂਠ ਨਾਲ ਹੈ, ਉਹਨੂੰ ਸਾਰੇ ਝੂਠੇ ਲੱਗਣਗੇ। ਜਿਹੜਾ ਆਪ ਚੋਰ ਹੈ, ਉਹਨੂੰ ਸਾਰੇ ਚੋਰ ਲੱਗਣਗੇ। ਸੱਚੀ ਗੱਲ ਹੈ, ਜਿਹੜਾ ਆਪ ਸੰਤ ਹੈ ਨਾ, ਉਹਨੂੰ ਸਾਰੇ ਹੀ ਸੰਤ ਲੱਗਣਗੇ। ਉਹਨੂੰ ਹਰੇਕ ਦੇ ਵਿੱਚੋਂ ਗੁਣ ਨਜ਼ਰ ਆਉਣ ਲੱਗ ਪੈਂਦਾ। ਨਹੀਂ ਯਾਰ, ਆ ਵੀ ਗੁਣ ਇਹਦੇ 'ਚ, ਆ ਵੀ ਗੁਣ ਇਹਦੇ 'ਚ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆਪਣੇ ਆਪ ਦੇ ਬਚਾਅ ਦੇ ਲਈ ਦੂਜਿਆਂ ਦੇ ਉੱਤੇ ਦੋਸ਼ ਨਹੀਂ ਕਦੀ ਮੜਨੇ, ਕਿਉਂਕਿ ਸਮੇਂ ਦੇ ਕੋਲ ਆਪਣਾ ਹੀ ਤਰੀਕਾ ਸੱਚ ਨੂੰ ਪ੍ਰਗਟ ਕਰਨ ਦਾ। ਤੇ ਜਦੋਂ ਸਮਾਂ ਸੱਚ ਪ੍ਰਗਟ ਕਰਦਾ ਹੈ ਨਾ, ਉਹੋ ਹੀ ਲੋਕ ਜਿਹੜੇ ਕਹਿੰਦੇ ਇਹ ਤੇ ਬੰਦਾ ਬੜਾ ਸੋਨੇ ਵਰਗਾ ਖਰਾ, ਉਹਨਾਂ ਨੂੰ ਵੀ ਚਾਨਣਾ ਹੋ ਜਾਂਦਾ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਜਿਹੜੀ ਮੈਂ ਕਰਨ ਲੱਗਾ ਨਾ, ਇਹ ਮੈਂ ਵੀ ਆਪਣੀ ਇੱਕ ਜ਼ਿੰਦਗੀ ਦਾ ਅਸੂਲ ਬਣਾਇਆ। ਬਣਾ ਲਓ, ਬੜੇ ਸੁਖੀ ਰਹੋਗੇ। ਬੜੇ ਸੁਖੀ ਹੋਣਾ ਚਾਹੁੰਦੇ ਹੋ ਨਾ, ਬੜੇ ਸੁਖੀ ਹੋ ਜਾਓਗੇ ਜੇ ਆਹ ਅਸੂਲ ਬਣਾ ਲਓਗੇ। ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਸੱਚ ਬੋਲ ਕੇ ਹਾਰ ਜਾਓ। ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਸੱਚ ਬੋਲ ਕੇ ਹਾਰ ਜਾਓ, ਕਿਉਂਕਿ ਸੱਚ ਬੋਲ ਕੇ ਹਾਰਨ ਤੋਂ ਬਾਅਦ ਪਿਆਰਿਓ ਪਰਮੇਸ਼ਰ ਤੁਹਾਡਾ ਸਾਥ ਦੇਵੇਗਾ ਤੇ ਤੁਹਾਨੂੰ ਇਹੋ ਜੀਆਂ ਉਚਾਈਆਂ ਤੇ ਪਹੁੰਚਾ ਦੇਵੇਗਾ ਜਿਹੜੀਆਂ ਕਦੀ ਤੁਸੀਂ ਸੁਪਨੇ 'ਚ ਵੀ ਨਹੀਂ ਸੋਚੀਆਂ ਹੋਣਗੀਆਂ। ਹਾਂਜੀ, ਝੂਠ ਬੋਲ ਕੇ ਜਿੱਤਣ ਨਾਲੋਂ ਸੱਚ ਬੋਲ ਕੇ ਹਾਰ ਜਾਓ, ਕੋਈ ਗੱਲ ਨਹੀਂ। ਕਈ ਕਹਿੰਦੇ ਨਾ ਜੀ ਇੰਨੇ ਵੀ ਸੱਚੇ ਨਾ ਬਣੋ। ਮੈਂ ਕਈ ਵਾਰੀ ਇਹ ਲਫ਼ਜ਼ ਦੁਹਰਾਏ ਨੇ, ਇੰਨੇ ਵੀ ਸੱਚੇ ਨਾ ਬਣੋ ਕਿ 4 ਬੰਦੇ ਵੀ ਮੋਢਾ ਦੇਣ ਨੂੰ ਨਾ ਆਉਣ ਭਾਈ, ਕੋਈ ਨਹੀਂ, ਨਾ ਆਉਣ। ਅਸੀਂ ਇਹੋ ਜਿਹੇ 4 ਬੰਦੇ ਰੱਖ ਕੇ ਵੀ ਕੀ ਕਰਨੇ ਨੇ? ਮੂੰਹ ਤੇ ਤੁਹਾਡੀ ਤਾਰੀਫ ਕਰਨ ਤੇ ਪਿੱਠ ਪਿੱਛੇ ਤੁਹਾਡੇ ਛੁਰੇ ਮਾਰਨ। ਹਾਂਜੀ,
ਸਾਨੂੰ ਤੇ ਇੱਕ ਹੀ ਚਾਹੀਦਾ, ਇੱਕ ਕੌਣ ਹੈ? ਗੁਰੂ ਰਾਮਦਾਸ। ਸਾਨੂੰ ਤੇ ਇੱਕ ਹੀ ਚਾਹੀਦਾ, ਉਹ ਕੌਣ ਹੈ? ਧੰਨ ਬਾਬਾ ਦੀਪ ਸਿੰਘ ਫਿਰ ਜੀ। ਆਖੋ ਧੰਨ ਬਾਬਾ ਦੀਪ ਸਿੰਘ। ਐਵੇਂ ਦੋਗਲੀਆਂ ਜੀਆਂ ਗੱਲਾਂ ਨਾ ਕਰਿਆ ਕਰੋ, ਕਈ ਸਟੇਜਾਂ ਤੇ ਬਹਿ ਕੇ ਵੀ ਕਰਦੇ ਨੇ। ਇਦਾਂ ਨਹੀਂ, ਇਦਾਂ ਫਿਰ ਜਦੋਂ ਕੋਈ ਸਵਾਲ ਜਵਾਬ ਕਰੋ ਕਹੋ ਇਹ ਇਦਾਂ ਕਿਉਂ? ਨਹੀਂ ਜੀ ਮੈਂ ਤੇ ਇਹ ਹਿਸਾਬ ਨਾਲ ਕਿਹਾ ਸੀ। ਇਦਾਂ ਨਹੀਂ, ਆ ਨਹੀਂ। ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਸੱਚ ਬੋਲ ਕੇ ਹਾਰੋ, ਕਿਉਂਕਿ ਜਦੋਂ ਸੱਚ ਬੋਲ ਕੇ ਹਾਰੋਗੇ ਨਾ ਉਹ ਤੁਹਾਡਾ ਸਾਥ ਦੇਣ ਲੱਗ ਪਏਗਾ, ਉਹ ਸਾਥ ਦੇਵੇਗਾ। ਜਦੋਂ ਉਹ ਸਾਥ ਦਿੰਦਾ ਹੈ ਨਾ ਤੇ ਫਿਰ ਪਿਆਰਿਓ ਸਾਨੂੰ ਕਿਸੇ ਹੋਰ ਸਾਥ ਦੀ ਜ਼ਰੂਰਤ ਹੀ ਨਹੀਂ ਪੈਂਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਗੁਣ ਵੀ ਅੰਦਰ ਨੇ, ਔਗਣ ਵੀ ਅੰਦਰ ਨੇ ਬੰਦੇ ਦੇ। ਪਿਆਰ ਵਾਲਿਆਂ ਨੇ ਤੇ ਇੱਥੋਂ ਤੱਕ ਕਿਹਾ, ਕਹਿੰਦੇ ਗੁਣ ਵੀ ਸ਼ਬਦ ਨੇ, ਔਗਣ ਵੀ ਸ਼ਬਦ ਨੇ, ਜੋ ਅਸੀਂ ਬੋਲਦੇ ਹਾਂ। ਸ਼ਬਦ ਬਾਣੀ, ਗੁਣ ਵੀ ਸ਼ਬਦ ਨੇ, ਔਗਣ ਵੀ ਸ਼ਬਦ ਨੇ। ਜਿਹਨੂੰ ਵਾਰ-ਵਾਰ ਸੋਚੋਗੇ, ਜਿਹਨੂੰ ਵਾਰ-ਵਾਰ ਸੁਣੋਗੇ, ਵਾਰ-ਵਾਰ ਵੇਖੋਗੇ, ਉਹੋ ਜਿਹੇ ਬਣਦੇ ਜਾਓਗੇ। ਹਾਂਜੀ, ਹੁਣ ਇਹ ਸਾਡੇ ਹੱਥ ਵਿੱਚ ਫੈਸਲਾ ਹੈ, ਅਸੀਂ ਗੁਣਾਂ ਨੂੰ ਵੇਖਣਾ, ਗੁਣਾਂ ਨੂੰ ਸੁਣਨਾ ਕਿ ਔਗਣਾਂ ਨੂੰ ਸੁਣਨਾ ਵੇਖਣਾ। ਇਹ ਸਾਡੇ ਹੱਥ ਵਿੱਚ ਫੈਸਲਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸੀਂ ਗੁਣਾਂ ਨੂੰ ਸੁਣਨਾ, ਔਗਣਾਂ ਨੂੰ ਸੁਣਨਾ, ਗੁਣਾਂ ਨੂੰ ਵੇਖਣਾ ਕਿ ਔਗਣਾਂ ਨੂੰ ਵੇਖਣਾ, ਗੁਣਾਂ ਨੂੰ ਸੋਚਣਾ ਕਿ ਔਗਣਾਂ ਨੂੰ ਸੋਚਣਾ। ਇਹ ਸਾਡੇ ਹੱਥ ਵਿੱਚ ਹੈ। ਇਹ ਮੇਰੀ ਬੇਨਤੀ, ਜਿਹੋ ਜਿਹਾ ਸੁਣੋਗੇ, ਜਿਹੋ ਜਿਹਾ ਸੋਚੋਗੇ, ਜਿਹੋ ਜਿਹਾ ਬੋਲੋਗੇ, ਜਿਹੋ ਜਿਹਾ ਦੇਖੋਗੇ, ਉਹੋ ਜਿਹੇ ਹੀ ਬਣਦੇ ਜਾਓਗੇ। ਇਸ ਕਰਕੇ ਗੁਣਾਂ ਨੂੰ ਸੋਚੋ, ਗੁਣਾਂ ਨੂੰ ਵੇਖੋ। ਹਾਂਜੀ ਪਿਆਰਿਓ, ਗੁਣਾਂ ਦੇ ਬਾਰੇ ਵਿਚਾਰ ਕਰੋ, ਗੁਣਾਂ ਨੂੰ ਹੀ ਸੁਣੋ। ਜਦੋਂ ਗੁਣ ਸੁਣੋਗੇ ਨਾ, ਸੱਚੀ ਗੱਲ ਇਹਨਾਂ ਗੁਣਾਂ ਦੇ ਨਾਲ ਲੱਪਾ ਲੱਪ ਤੁਹਾਡਾ ਭਾਂਡਾ ਭਰ ਜਾਏਗਾ। ਕੋਈ ਸਹਿ ਸੁਭਾਏ ਵੀ ਤੁਹਾਡੇ ਕੋਲ ਬੈਠੇਗਾ, ਉੱਠਣ ਤੋਂ ਬਾਅਦ ਕਹੇਗਾ ਯਾਰ ਬੰਦਾ ਖਰਾ ਹੈ, ਜੋ ਮਰਜ਼ੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਬੰਦਾ ਖਰਾ ਹੈ, ਇਹਦੇ ਅੰਦਰ ਖੋਟ ਕੋਈ ਨਹੀਂ। ਕੋਈ ਗੱਲ ਆਉਂਦੀ ਸਿੱਧੀ ਮੂੰਹ ਤੇ ਕਰਦਾ, ਘੁਮਾ ਫਰਾ ਕੇ ਨਹੀਂ ਗੱਲਾਂ ਕਰਨੀਆਂ ਹੁੰਦੀਆਂ, ਪਿੱਠ ਪਿੱਛੇ ਨਹੀਂ ਛੁਰੀ ਮਾਰਦਾ। ਬੰਦਾ ਖਰਾ ਹੈ, ਇਹ ਗੁਣਾਂ ਨਾਲ ਭਰਿਆ ਪਿਆ। ਹਾਂਜੀ, ਇਹ ਮੇਰੀ ਬੇਨਤੀ ਹੈ, ਜਿੰਨੇ ਬੈਠੇ ਹੋ ਇੱਥੇ ਵੀ ਲਾਈਵ ਦੇ ਮਾਧਿਅਮ ਰਾਹੀਂ ਜਿੱਥੇ ਜਿੱਥੇ ਜੁੜੇ ਹੋ ਨਾ ਜੀ, ਸਭ ਨੂੰ ਮੈਂ ਬੇਨਤੀ ਕਰਦਾ, ਗੁਣ ਸੋਚੋ, ਗੁਣ ਵੇਖੋ, ਗੁਣਾਂ ਨੂੰ ਹੀ ਸੁਣੋ। ਫਿਰ ਗੁਣਾਂ ਦੇ ਨਾਲ ਤੁਹਾਡਾ ਭਾਂਡਾ ਲੱਪਾ ਲੱਪ ਭਰਦਾ ਜਾਏਗਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 1117 ਨੰਬਰ ਅੰਗ ਦੇ ਉੱਤੇ ਦਰਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਿੱਠੇ ਬੋਲ। ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ, ਸਤਗੁਰ ਢਾਕ ਲੀਆ ਮੋਹਿ ਪਾਪੀ ਪੜਦਾ। ਸਾਰੀ ਸੰਗਤ ਕਿਰਪਾ ਕਰਿਓ ਜੀ। ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ। बोलो निर्गुण राख लिया संतन का सदका। सारे निर्गुण राख लिया संतन का सदका। सारे निर्गुण राख लिया संतन का सदका। सतगुर टाक लिया, सतगुर टाक लिया मोहे पापी पड़दा। निर्गुण रा
सदका। सारे करो कृपा निर्गुण राख लिया, संतन का सदका। सतगुर टाक लिया, सतगुर टाक लिया, मोहे पापी पड़दा। निर्गुण राख लिया, संतन का सदका। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, बाबा नंद सिंह जी, बाबा नंद सिंह जी। हो निर्गुण राख लिया, संतन का सदका। सारे निर्गुण राख लिया, संतन का सदका। ताकण हारे प्रभु हमारे, जी प्राण सुख दाते। पढ़ो। ताकण हारे प्रभु हमारे, जी प्राण सुख दाते। अपनासी अब कत स्वामी, पूरन पुरख बिधाते। पूरन पुरख बिधाते, पूरन पुरख बिधाते। निर्गुण राख लिया, संतन का सदका। करो कृपा निर्गुण राख लिया, संतन का सदका। सतगुर टाक लिया, सतगुर टाक लिया, सतगुर टाक लिया, सतगुर टाक लिया। मोहे पापी पड़दा। निर्गुण राख लिया, संतन का सदका। निर्गुण राख लिया, संतन का सदका। संगत बोले, बोलो सारे। निर्गुण राख लिया, बाबा संतन का सदका।
ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। उस्तत कहने ना जाए तुम्हारी, कौन कहे तो कद का। उस्तत कहने ना जाए तुम्हारी, कौन कहे तो कद का। नानक दास ताके बलिहारी, मिले नाम घर निमका। नानक दास ताके बलिहारी, मिले नाम घर निमका। मिले नाम हर निमका, मिले नाम हर निमका। निर्गुण राख लिया सतन का सदका रज के। निर्गुण राख लिया सतन का सदका। जिन्ने हुण तक पर्दे ढके है ना, पर्दे नंगे नहीं होण दिते। धरो ध्यान ओदा ते बोलो, सतगुर ढाक लिया। सतगुर ढाक लिया। बोलो प्यारे, सतगुर ढाक लिया। सतगुर ढाक लिया। ਜਿੰਨਾ ਮੇਰੇ ਪਰਦਿਆਂ ਨੂੰ ਲੋਕਾਂ ਨੇ ਨੰਗਾ ਕਰਨ ਦੀ ਕੋਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਉਹਨੇ ਤੂੰ ਮੇਰੇ ਔਗਣਾ ਤੇ ਪਰਦੇ ਪਾਈ ਗਿਆ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਲੋਕ ਕਹਿੰਦੇ ਇਹਦੀ ਇੱਜ਼ਤ ਮੈਂ ਰਹਿਣ ਨਹੀਂ ਦੇਣੀ, ਥਾਂ ਥਾਂ ਤੇ ਬਦਨਾਮੀ ਕਰਾਉਣੀ ਹੈ। ਪਰ ਬਾਬਾ ਦੀਪ ਸਿੰਘ, ਜਦੋਂ ਦਾ ਮੈਂ ਤੇਰਾ ਲੜ ਫੜ ਲਿਆ, ਜਦੋਂ ਦਾ ਮੈਂ ਤੇਰਾ ਅੰਚਲ ਫੜ ਲਿਆ, ਤੂੰ ਆਪਣੇ ਅੰਚਲ ਦੇ ਵਿੱਚ ਮੇਰੇ ਔਗਣਾ ਨੂੰ ਹੀ ਢੱਕ ਲਿਆ। ਸਤਿ ਸ੍ਰੀ ਅਕਾਲ। ਲੋਕ ਕਹਿੰਦੇ ਇਹਦੇ ਪਰਦੇ ਨੰਗੇ ਕਰਨੇ, ਬਾਬਾ ਦੀਪ ਸਿੰਘ ਕਹਿੰਦੇ ਸਾਰੀ ਦੁਨੀਆ ਲੱਗ ਜਾਓ ਪਰਦੇ ਨੰਗੇ ਕਰਨ, ਤੇ ਢੱਕਣ ਵਾਲਾ ਮੈਂ ਬੈਠਾ ਹਾਂ। ਸਤਿ ਸ੍ਰੀ ਅਕਾਲ। ਢੱਕਣ ਵਾਲਾ ਮੈਂ ਨਾਲ ਆ, ਚਿੰਤਾ ਨਾ ਲਾ ਮੇਰੇ ਬੱਚਿਆ, ਬਸ ਤੂੰ ਇੱਕ ਕੰਮ ਨਾ ਛੱਡੀ। ਮਹਾਰਾਜ ਕਿਹੜਾ ਕੰਮ? ਕਹਿੰਦੇ ਕਈ ਜਾਈ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਈ ਜਾਈ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਦੁਨੀਆ ਵਿੱਚ ਹੀ ਨਹੀਂ, ਉਸ ਪਰਲੋਕ ਵਿੱਚ ਵੀ ਮੈਂ ਤੇਰੇ ਪਰਦੇ ਢੱਕ ਲਵਾਂਗਾ। ਸਤਿ ਸ੍ਰੀ ਅਕਾਲ। ਉਹ ਪਰਦੇ ਢੱਕਣ ਵਾਲਿਆਂ ਦਾ ਸ਼ੁਕਰਾਨਾ ਕਰੋ। ਮੈਂ ਅਮਰੀਕਾ ਦੇ ਦੀਵਾਨਾਂ 'ਚ ਵੀ ਬੇਨਤੀ ਕੀਤੀ ਸੀ, ਲਾਈਵ ਚੱਲਦੇ ਸੀ। ਮੈਂ ਕਹਿੰਦਾ ਉੱਥੇ ਮੈਂ ਬੇਨਤੀ ਕੀਤੀ, ਮੈਂ ਕਿਹਾ ਜੀ ਕਈ ਵਾਰੀ ਬੰਦਾ ਕਹਿੰਦਾ ਇਹਨੂੰ ਮੈਂ ਮਾਰਨਾ, ਮਾਰ ਹੀ ਦੇਣਾ, ਖਤਮ ਹੀ ਕਰ ਦੇਣਾ। ਖਤਮ ਕਰਨਾ ਇਹ ਨਹੀਂ ਹੁੰਦਾ ਚਾਕੂ ਮਾਰਤਾ, ਹੱਤਿਆ ਕਰਤੀ। ਮੈਂਟਲੀ ਤੌਰ ਤੇ ਟੌਰਚਰ ਕਰਨਾ ਉਹ ਵੀ ਖਤਮ ਕਰਨਾ, ਸਰੀਰਕ ਤੌਰ ਤੇ ਟੌਰਚਰ ਕਰਨਾ ਉਹ ਵੀ ਮਾਰਨਾ ਹੀ ਹੈ। ਸੁਣਿਓ, ਬੰਦਾ ਕਹਿੰਦਾ ਛੱਡਣਾ ਨਹੀਂ, ਤੇ ਮੈਂ ਉਦੋਂ ਬੇਨਤੀ ਕੀਤੀ ਸੀ, ਮੈਂ ਕਿਹਾ ਟੈਨਸ਼ਨ ਨਾ ਲਓ, ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੈ। ਸਤਿ ਸ੍ਰੀ ਅਕਾਲ। ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਬੈਠਾ ਹੈ, ਵੱਡਾ। ਔਰ ਬਚਾਉਣ ਵਾਲਾ ਇਹੋ ਜਿਹਾ, ਇਹੋ ਜਿਹਾ, ਇਹੋ ਜਿਹਾ, ਜੇ ਬਚਾਉਣ ਤੇ ਆਵੇ ਪਿਆਰਿਓ, ਵਗਦੀਆਂ ਹੋਈਆਂ ਤੱਤੀਆਂ ਹਵਾਵਾਂ ਦੇ ਵਿੱਚ ਵੀ ਤੈਨੂੰ ਸੇਕ ਨਹੀਂ ਲੱਗਣ ਦਿੰਦਾ।
एडा वड्डा धन गुरु रामदास जी। ਧੰਨ ਗੁਰੂ ਰਾਮਦਾਸ ਜੀ। प्यार ना लखो न जी धन बाबा ਦੀਪ ਸਿੰਘ फिर साडा एडा वड्डा बापू साडे पर्दे ढकण वाला नाल बैठा टेंशन कादी कहंदी जेड़ा बैठा है ना नाल ओदे चरणां दा धरो ध्यान ते कवो सतगुर ढाक लिया सतगुर ढाक लिया सारे सतगुर ढाक लिया बोलो सतगुर ढाक लिया मोहे पापी पड़दा निर्गुण राख लिया संतन का सदका गज के निर्गुण राख लिया संतन का सदका तन बाबा दीप सिंह जी ਧੰਨ ਬਾਬਾ ਦੀਪ ਸਿੰਘ बाबा दीप सिंह जी बाबा दीप सिंह जी ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ओ बाबा दीप सिंह जी बाबा दीप सिंह जी ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ बाबा दीप सिंह जी बाबा दीप सिंह जी ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ संत कृपा ते हृदय वासे दूजा पाओ मिटावना भगत दया ते बुद्ध परगासै दुर्मुक्त दुख तजावना बाबा दीप सिंह जी बाबा दीप सिंह जी ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ दर्शन भेटत होत पुनीता पुन रब गर्भ न पावना नौ निध रिद सिद्ध पाई जो तुम रे मन भावना संत बिना मैं थाऊं न कोई संत बिना मैं थाऊं न कोई थाऊं न कोई जी बाबा दीप सिंह जी बाबा दीप सिंह जी ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ संत बिना मैं थाऊं न कोई अवर न सूझे जावना मोहे निर्गुण को कोई न रखे संता संग समावना मोहे निर्गुण को तेरे तो बिना किसे नहीं रखे मैनू ते ना ही कोई रखण वाला जमया है आखो धन गुरु रामदास जी ਧੰਨ ਗੁਰੂ ਰਾਮਦਾਸ ਜੀ। मोहे निर्गुण को कोई न रखे संता संग समावना निर्गुण रख लिया संतन का सदका बोलो निर्गुण राख लिया संतन का सदका सतगुर ढाक लिया ਸਤਿਗੁਰ ਢਾਕ ਲਿਆ सतगुर ढाक लिया ਸਤਿਗੁਰ ਢਾਕ ਲਿਆ
ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਮੇਰੇ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਗੁਰੂ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਕਰੋ ਸ਼ੁਕਰਾਨੇ। संतन का सदका बोल जी मेरे गुण राख लिया संतन का सदका बोले सो निहाल सत श्री अकाल। धन गुरु रामदास जी, ਧੰਨ ਗੁਰੂ ਰਾਮਦਾਸ ਜੀ, धन गुरु रामदास जी, ਧੰਨ ਗੁਰੂ ਰਾਮਦਾਸ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਮੇਰੇ ਜੀਵਨ ਵਿੱਚ ਇੱਕ ਇਹੋ ਜਿਹਾ ਮਹਾਂਪੁਰਖ ਆ ਗਿਆ ਜਿਸ ਮਹਾਂਪੁਰਖ ਨੇ ਜਿਸ ਕਮਾਈ ਵਾਲੇ ਨੇ ਮੇਰੇ ਗੁਣ ਔਗਣਾਂ ਦੀ ਪਰਵਾਹ ਹੀ ਨਹੀਂ ਕੀਤੀ। ਉਹਨੂੰ ਪਤਾ ਲੱਗ ਗਿਆ ਮੈਂ ਇੰਨਾ ਪਾਪ ਕਰਦਾ, ਇੰਨਾ ਪਾਪ। ਉਹਨੂੰ ਪਤਾ ਹੈ ਮੈਂ ਇੰਨੇ ਔਗਣ ਕਰਦਾ, ਪਰ ਉਸ ਮਹਾਂਪੁਰਖ ਨੇ ਮੇਰੇ ਔਗਣ ਥਾਂ ਥਾਂ ਤੇ ਨੰਗੇ ਨਹੀਂ ਕੀਤੇ। ਜਿਉਂ-ਜਿਉਂ ਮੇਰੇ ਔਗਣਾਂ ਦਾ ਉਹਨੂੰ ਪਤਾ ਲੱਗਾ, ਉਹਨੇ ਮਾਂ-ਬਾਪ ਬਣ ਕੇ ਮੇਰੇ ਪਰਦੇ ਢੱਕਣੇ ਸ਼ੁਰੂ ਕਰਤੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਉਹ ਮਹਾਂਪੁਰਖ ਦਾ ਨਾਮ ਲੈ ਲਓ। ਆਖੋ ਧੰਨ ਬਾਬਾ ਦੀਪ ਸਿੰਘ ਜੀ, ਜਿਉਂ-ਜਿਉਂ ਉਹਨੂੰ ਮੇਰੇ ਔਗਣਾਂ ਦਾ, ਮੇਰੀਆਂ ਬੁਰਾਈਆਂ ਦਾ ਪਤਾ ਲੱਗਿਆ, ਉਹਨੇ ਮੇਰੇ ਤਿਉਂ-ਤਿਉਂ ਪਰਦੇ ਢੱਕਣੇ ਸ਼ੁਰੂ ਕਰਤੇ। ਇਹ ਤੇ ਮੇਰਾ ਬੱਚਾ ਸਾਰੇ ਪਾਸਿਓਂ ਘਿਰ ਗਿਆ, ਇਹਨੂੰ ਅੰਦਰੋਂ ਵੀ ਮਾਰਾਂ ਪੈ ਰਹੀਆਂ, ਇਹਨੂੰ ਬਾਹਰੋਂ ਵੀ ਪੈ ਰਹੀਆਂ। ਮੇਰਾ ਬੱਚਾ ਰੁੱਲ ਨਾ ਜਾਵੇ ਤੇ ਬਾਬਾ ਕਹਿੰਦਾ ਮੈਂ ਤੇ ਇਹਦਾ ਸਾਥ ਛੱਡਣਾ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹੋ ਜਿਹਾ ਮਹਾਂਪੁਰਖ, ਇਹੋ ਜਿਹਾ ਮਹਾਂਪੁਰਖ ਜਿਹਨੂੰ ਪਤਾ ਹੈ ਮੈਂ ਕੀ ਕਰਦਾ, ਪਰ ਫਿਰ ਮੇਰੇ ਪਰਦੇ ਟੱਕੀ ਜਾਂਦਾ ਹੈ, ਟੱਕੀ ਜਾਂਦਾ ਹੈ। ਉਹ ਮਹਾਂਪੁਰਖ ਦਾ ਸ਼ੁਕਰਾਨਾ ਕਰੋ। ਆਖੋ ਧੰਨ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ। ਦੇਖੋ ਕੋਈ ਇੱਕ ਮਹਾਂਪੁਰਖ ਜੀਵਨ ਵਿੱਚ ਮਿਲ ਜੇ, ਕੋਈ ਵੀ ਉਹ ਪਰਦੇ ਢੱਕ ਲੈਂਦਾ ਹੈ। ਇਹੋ ਜਿਹੇ ਪਰਦੇ ਢੱਕਦਾ, ਦੁਨੀਆ ਕਹਿੰਦੀ ਪਰਦੇ ਚੱਕ ਦੇਣੇ, ਬਾਬਾ ਕਹਿੰਦਾ ਲਾ ਲਓ ਜ਼ੋਰ ਜਿੰਨਾ ਲਾ ਸਕਦੇ ਹੋ। ਗਨਕਾ ਪਾਪਨ ਸਭ ਨੂੰ ਪਤਾ ਹੈ, ਹਾਂਜੀ। ਗਨਕਾ ਪਾਪਨ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ।
ਇੰਨੇ ਪਾਪ ਕੀਤੇ ਗਣਕਾਂ ਨੇ, ਪਾਪਾਂ ਦੀ ਹੱਦ ਹੀ ਟਪਾਤੀ, ਹੱਦ ਟਪਾਤੀ। ਪਰ ਹੋਇਆ ਕਿ ਮਹਾਂਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ। ਮਹਾਂਪੁਰਖ ਆ ਗਏ ਅਚਾਨਕ, ਖੜਕਾਇਆ ਗਣਕਾ ਦਾ ਵੇਸਵਾ ਸੀ। ਨਿਤ ਨਵੇਂ ਆਦਮੀ ਦੇ ਨਾਲ ਇਹਨੇ ਮਾੜੇ ਕਰਮ ਕਰਨੇ। ਮਹਾਂਪੁਰਖਾਂ ਨੇ ਖੜਕਾਇਆ ਬੂਆ, ਤੇ ਜਦੋਂ ਬੂਆ ਖੜਕਾਇਆ ਨਾ, ਇਹਨੇ ਬੂਆ ਖੋਲਿਆ ਤੇ ਮਹਾਂਪੁਰਖਾਂ ਦੇ ਮੁਖੋਂ ਬਚਨ ਨਿਕਲਿਆ, ਬੇਟੀ ਤੇਰੇ ਘਰ ਰਾਤ ਬਿਤਾਉਣਾ ਚਾਹੁੰਦੇ ਆ। ਇੱਕਦਮ ਅੰਦਰ ਝਰਨਾਟ ਜੀ ਉੱਠੀ। ਮਾੜੇ ਨਾਵਾਂ ਨਾਲ ਬੁਲਾਉਣ ਵਾਲੇ ਤੇ ਮੈਨੂੰ ਬੜੇ ਆਏ, ਅੱਜ ਬੇਟੀ, ਅੱਜ ਧੀਏ ਕਹਿਣ ਵਾਲਾ ਕੌਣ ਆ ਗਿਆ? ਜੀ ਮਹਾਂਪੁਰਖ ਜਦੋਂ ਅੰਦਰ ਆਏ, ਸਾਰੀ ਗੱਲ ਮਹਾਂਪੁਰਖਾਂ ਨੂੰ ਦੱਸਦੀ। ਸੱਚ ਬੋਲਿਆ, ਸੱਚ, ਕਿ ਮਹਾਂਪੁਰਖੋ ਇਦਾਂ ਮੈਂ ਮਾੜੇ ਕਰਮ ਕਰਨ ਵਾਲੀ, ਪਾਪਾਂ ਤੋਂ ਹੁਣ ਡਰ ਲੱਗਦਾ ਹੈ, ਕੀ ਕਰਾਂ? ਤੇ ਮਹਾਂਪੁਰਖਾਂ ਨੂੰ ਇਹਦੀ ਮਾੜੀ ਮੱਤ ਤੇ ਹੀ ਦਿਆਲਤਾ ਆ ਗਈ। ਅਸੀਂ ਰੀਝਦੇ ਆ ਕਿਸੇ ਦੇ ਗੁਣਾਂ ਤੇ, ਉਹ ਮਹਾਂਪੁਰਖ ਔਗਣਾਂ ਤੇ ਵੀ ਰੀਝ ਜਾਂਦੇ ਜੇ, ਤਰਸ ਕਰ ਲੈਂਦੇ, ਤਰਸ। ਇਹ ਤੇ ਕਬੂਲ ਕਰਦਾ, ਇਹ ਤੇ ਔਗਣਾਂ ਨੂੰ ਕਬੂਲ ਕਰਦਾ। ਮਹਾਂਪੁਰਖਾਂ ਨੂੰ ਤਰਸ ਆ ਗਿਆ। ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸ ਨੂੰ ਦਿੱਤੁਸ ਤੋਤਾ। ਮਾੜੀ ਮਤ ਵੇਖ ਕੇ ਦਿਆਲਤਾ ਦੇ ਘਰ 'ਚ ਆ ਗਏ। ਕਹਿੰਦੇ ਪੋਤੇ ਤੋਤਾ ਲੈ, ਇਹਨੂੰ ਰਾਮ ਰਾਮ ਜਪਾਇਆ ਕਰ। ਕੱਲਾ ਤੋਤਾ ਨਹੀਂ ਦਿੱਤਾ, ਆਪਣੀ ਬਖਸ਼ਿਸ਼ ਵਿੱਚੋਂ, ਆਪਣੀ ਕਮਾਈ ਵਿੱਚੋਂ ਕਣਕਾ ਕਮਾਈ ਦਾ ਵੀ ਦੇ ਦਿੱਤਾ। ਸਤਿ ਸ੍ਰੀ ਅਕਾਲ। ਕਮਾਈ ਦਾ ਕਿਣਕਾ ਵੀ ਝੋਲੀ ਪਾਤਾ। ਪਰਮੇਸ਼ਰ ਸਾਈਂ, ਤੋਤਾ ਤੇ ਇੱਕ ਬਹਾਨਾ ਹੈ, ਕਿਰਪਾ ਤੇ ਤੂੰ ਵਰਤਾਉਣੀ ਹੈ। ਤੇ ਉਹੋ ਹੀ ਗਣਕਾ ਜਿਹਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਸੀ ਮਿਲਣੀ। ਭਾਈ ਗੁਰਦਾਸ ਜੀ ਕਹਿੰਦੇ, ਗਈ ਬੈਕੁੰਠ ਬਿਬਾਨ ਚੜ ਨਰਕੈ, ਉਸ ਨਾ ਖਾਦੁਸ ਗੋਤਾ। ਕਮਾਲ ਦੀ ਗੱਲ, ਇੱਕ ਮਹਾਂਪੁਰਖ ਇਹੋ ਜਿਹਾ ਆ ਗਿਆ, ਇਹੋ ਜਿਹਾ ਮਹਾਂਪੁਰਖ ਜਿਨੇ ਸਾਰੇ ਔਗਣਾਂ ਤੇ ਪਰਦਾ ਪਾਤਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਜਾਮਲ ਦੀ ਲਾਈਫ 'ਚ ਵੀ ਕਿਹੋ ਜਿਹਾ ਮਹਾਂਪੁਰਖ ਆ ਗਿਆ। ਅਜਾਮਲ ਪਾਪੀ ਜਗ ਜਾਣੈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਨਿਮਖ ਮਾਏ ਨਿਸਤਾਰਾ। ਵੇਸਵਾ ਦੇ ਕੋਠੇ ਤੇ ਰਹਿਣ ਲੱਗ ਪਿਆ ਸੀ। 6 ਪੁੱਤਾਂ ਨੇ ਉਹਦੀ ਕੁੱਖ ਚੋਂ ਜਨਮ ਲੈ ਲਿਆ। 6 ਪੁੱਤਾਂ ਨੇ, 7ਵਾਂ ਜੰਮਣ ਵਾਲਾ ਹੈ। ਉੱਪਰ ਛੱਤ ਦੇ ਉੱਤੇ ਬੈਠਾ ਹੈ। ਗਲੀ ਵਿੱਚ ਨਿਗਾਹ ਗਈ, ਕਹਿੰਦੇ ਇਹ ਤੇ ਲੱਗਦਾ ਉਹੋ ਹੀ ਮਹਾਂਪੁਰਖ, ਮੇਰੇ ਗੁਰੂ ਮਹਾਂਪੁਰਖ ਜਾ ਰਹੇ, ਜਿਨ੍ਹਾਂ ਨੇ ਬਚਪਨ ਵਿੱਚ ਮੈਨੂੰ ਜੋੜਿਆ ਸੀ। ਉਤਰਿਆ ਥੱਲੇ, ਪੈਰ ਫੜ ਲਏ, ਮਹਾਂਪੁਰਖੋ ਜੀਵਨ ਵਿੱਚ ਮੈਂ ਇੰਨੇ ਪਾਪ ਕਰ ਲਏ ਨੇ, ਹੁਣ ਇੰਨਾ ਡਰ ਲੱਗਦਾ, ਇੰਨੇ ਸਤਾਉਂਦੇ ਨੇ ਪਾਪ, ਦੱਸੋ ਕਰਾਂ ਕੀ? 6 ਪੁੱਤਰਾਂ ਨੇ ਜਨਮ ਲਿਆ, ਹੁਣ 7ਵਾਂ ਬੱਚਾ ਹੋਣ ਵਾਲਾ, ਕੀ ਕਰਾਂ? ਤੇ ਮਹਾਂਪੁਰਖਾਂ ਨੂੰ ਤਰਸ ਆ ਗਿਆ। ਤਰਸ ਕਹਿੰਦੇ, ਜਿਹੜਾ ਜੰਮਣਾ ਹੈ ਨਾ, ਉਹਦਾ ਨਾਮ ਨਰਾਇਣ ਰੱਖੀ। ਨਰਾਇਣ। ਜਦੋਂ 7ਵੇਂ ਪੁੱਤ ਨੇ ਜਨਮ ਲਿਆ, ਮਹਾਂਪੁਰਖਾਂ ਦੇ ਬਚਨਾਂ ਅਨੁਸਾਰ ਉਹਦਾ ਨਾਮ ਨਰਾਇਣ ਰੱਖਿਆ। ਇੰਨਾ ਪਿਆਰ ਪੈ ਗਿਆ, ਜਿਉਂ-ਜਿਉਂ ਨਰਾਇਣ ਵੱਡਾ ਹੁੰਦਾ, ਤਿਉਂ-ਤਿਉਂ ਮੋਹ ਪਈ ਜਾਂਦਾ। ਵਾਜਾਂ ਮਾਰਦਾ, ਨਰਾਇਣ ਉਰੇ ਆ, ਨਰਾਇਣ ਉਰੇ ਆ, ਨਰਾਇਣ ਇੱਧਰ ਆ, ਨਰਾਇਣ ਇੱਧਰ ਆ। ਆਵਾਜ਼ ਤੇ ਪੁੱਤ ਨੂੰ ਮਾਰਦਾ, ਪਰ ਨਾਮ ਪਰਮੇਸ਼ਰ ਦਾ ਲੈਂਦਾ। ਉਹੋ ਹੀ ਅਜਾਮਲ ਜਿਹਨੂੰ ਨਰਕਾਂ 'ਚ ਥਾਂ ਨਹੀਂ ਮਿਲਣੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਅਜਾਮਲ ਪਾਪੀ ਜਗ ਜਾਣੈ, ਜਗ ਜਾਣਦਾ ਉਹਨੂੰ, ਪਰ ਨਿਮਖ ਮਾਏ ਨਿਸਤਾਰਾ। ਨਿਮਖ ਵਿੱਚ ਉਹਦਾ ਨਿਸਤਾਰਾ ਹੋ ਗਿਆ। ਸਦਕੇ ਕਮਾਈ ਵਾਲਿਆਂ ਦੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਸਦਕੇ ਕਮਾਈ ਵਾਲਿਆਂ ਦੇ, ਕਮਾਈ ਵਾਲਿਆਂ ਨੇ ਔਗਣਾ ਤੇ ਪਰਦਾ ਪਾਤਾ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰਾਂ ਕਰਦੇ ਆ। ਵਿੱਚ ਭਾਈ ਸੱਤਾ ਜੀ, ਭਾਈ ਬਲਵੰਡ ਜੀ ਬੈਠੇ ਨੇ। ਕਿਸੇ ਨੇ ਮੂੰਹ ਨਹੀਂ ਸੀ ਲਾਉਣਾ, ਕਿਸੇ ਨੇ ਬਾਂਹ ਨਹੀਂ ਸੀ ਫੜਨੀ ਉਹਨਾਂ ਦੀ। ਜਦੋਂ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕੀਤੀ, ਗੁਰੂ ਰਾਮਦਾਸ ਦੀ ਨਿੰਦਿਆ ਕੀਤੀ, ਸਰੀਰ ਕੋੜੀ ਹੋ ਗਿਆ। ਸਭ ਨੂੰ ਪਤਾ ਹੈ, ਕੋਈ ਮੂੰਹ ਨਹੀਂ ਲਾਉਂਦਾ। ਤੇ ਦੱਸੋ ਵਿਚੋਲਾ ਕੌਣ ਬਣ ਗਿਆ? ਇੱਕ ਮਹਾਂਪੁਰਖ, ਭਾਈ ਲੱਦਾ ਜੀ ਪਰਉਪਕਾਰੀ। ਹਾਂਜੀ, ਆਪਣੇ ਫਾਇਦੇ ਲਈ ਤੇ ਅਸੀਂ ਬੜਾ ਕੁਝ ਕਰਦੇ ਆਂ, ਪਰ ਦੂਜਿਆਂ ਲਈ ਮੂੰਹ ਕਾਲਾ ਕਰਾਉਣਾ, ਇਹ ਤੇ ਮਹਾਂਪੁਰਖਾਂ ਦੇ ਹਿੱਸੇ 'ਚ ਆਇਆ ਹੈ। ਆਪਣਾ ਮੂੰਹ ਆਪੇ ਹੀ ਕਾਲਾ ਕਰ ਲਿਆ।
ਜੁੱਤੀਆਂ ਦਾ ਗਲ 'ਚ ਹਾਰ ਪਾਇਆ, ਖੋਤੇ ਤੇ ਬਹਿ ਸਾਰੇ ਨਗਰ ਦਾ ਚੱਕਰ ਲਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਪੇਸ਼ ਹੋ ਗਏ ਇਹਨਾਂ ਨੂੰ ਲੈ ਕੇ। ਮਹਾਰਾਜ ਕਹਿੰਦੇ ਲੱਦਾ ਜੀ ਕੀ ਹਾਲ ਬਣਾਇਆ ਜੀ? ਮਹਾਰਾਜ ਤੁਸੀਂ ਕਿਹਾ ਸੀ ਜਿਹੜਾ ਇਹਨਾਂ ਦੀ ਸਿਫਾਰਿਸ਼ ਲਿਆਏਗਾ ਉਹਦਾ ਇਹ ਹਾਲ ਕਰਨਾ ਹੈ। ਮੈਂ ਆਪਣਾ ਇਹ ਹਾਲ ਪਹਿਲਾਂ ਹੀ ਕਰਕੇ ਆਇਆ, ਕਿਰਪਾ ਕਰੋ ਇਹਨਾਂ ਨੂੰ ਬਖਸ਼ ਦਿਓ। ਸਤਿ ਸ੍ਰੀ ਅਕਾਲ। ਮਹਾਰਾਜ ਇਹਨਾਂ ਨੂੰ ਬਖਸ਼ ਦਿਓ। ਸਤਿ ਸ੍ਰੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਬਚਨ ਨਿਕਲਿਆ ਸੀ, ਭਾਈ ਲੱਦਾ ਜੀ ਉਹ ਮਹਾਂਪੁਰਖੋ ਪਰਉਪਕਾਰੀ ਸੰਤ ਜੀ, ਇਹ ਬਖਸ਼ਣ ਯੋਗ ਨਹੀਂ ਸੀ। ਇਹਨਾਂ ਨੇ ਗੁਰੂ ਰਾਮਦਾਸ ਨੂੰ ਬੁਰਾ ਭਲਾ ਕਿਹਾ, ਪਰ ਸਿਫਾਰਿਸ਼ ਤੁਸੀਂ ਲੈ ਕੇ ਆਏ ਹੋ, ਜਾਓ ਤੁਹਾਡਾ ਸਦਕਾ ਬਖਸ਼ਿਆ। ਅਜੇ ਵੀ ਹੱਥ ਜੋੜ ਕੇ ਖਲੋਤੇ ਨੇ ਮਹਾਂਪੁਰਖ। ਦੇਖੋ ਕਮਾਈ ਵਾਲੇ ਹੱਥ ਜੋੜ ਕੇ ਖਲੋਤੇ। ਮਹਾਰਾਜ ਕਹਿੰਦੇ ਹੁਣ ਕੀ ਚਾਹੁੰਦੇ ਹੋ? ਮਹਾਰਾਜ ਜਿੱਥੇ ਬਖਸ਼ਿਆ ਉੱਥੇ ਕੋੜ ਵੀ ਤਾਂ ਦੂਰ ਕਰ ਦਿਓ ਨਾ, ਉੱਥੇ ਕੋੜ ਵੀ ਤਾਂ ਦੂਰ ਕਰੋ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖੋਂ ਬਚਨ ਨਿਕਲਿਆ, ਜਿਸ ਰਸਨਾ ਨਾਲ ਗੁਰੂ ਰਾਮਦਾਸ ਦੀ ਨਿੰਦਾ ਕੀਤੀ, ਉਸੇ ਰਸਨਾ ਨਾਲ ਗੁਰੂ ਨੂੰ ਧੰਨ ਕਹਿਣ ਕੋੜ ਦੂਰ ਹੁੰਦਾ ਜਾਏਗਾ। ਤੇ ਜਿਉਂ-ਜਿਉਂ ਧੰਨ ਕਹਿਣਗੇ, ਕੱਲਾ ਤਨ ਦਾ ਕੋੜ ਦੂਰ ਨਹੀਂ ਹੋਏਗਾ, ਮਨ ਦਾ ਕੋੜ ਵੀ ਹਟ ਜਾਏਗਾ। ਕਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਧੰਨ ਬਾਬਾ ਦੀਪ ਫਿਰ ਸਿੰਘ। ਗੁਰੂ ਰਾਮਦਾਸ ਨੂੰ ਧੰਨ ਕਿਹਾ, ਧੰਨ ਕਿਹਾ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ। ਧਾਰਿਆ। ਜਿਉਂ-ਜਿਉਂ ਵਡਿਆਈਆਂ ਕਰਦੇ ਗੁਰੂ ਰਾਮਦਾਸ ਦੀਆਂ, ਤਿਉਂ-ਤਿਉਂ ਸਰੀਰ ਦਾ ਕੋੜ ਦੂਰ ਹੁੰਦਾ ਜਾ ਰਿਹਾ। ਮਹਾਂਪੁਰਖ ਨੇ ਪਰਦਾ ਪਾਤਾ ਨਾ, ਸਿਫਾਰਿਸ਼ ਕਰਤੀ। ਸੱਚੀ ਗੱਲ ਹੈ, ਸਾਡੀ ਜ਼ਿੰਦਗੀ 'ਚ ਵੀ ਇੱਕ ਬੜਾ ਵੱਡਾ ਮਹਾਂਪੁਰਖ ਹੈ। ਉਹ ਮਹਾਂਪੁਰਖ ਦਾ ਨਾਮ ਧੰਨ ਬਾਬਾ ਦੀਪ ਸਿੰਘ ਜੀ। ਏਡਾ ਪਿਆਰਾ ਉਹ ਸਾਧੂ ਹੈ, ਏਡਾ ਪਿਆਰਾ ਉਹ ਬਾਬਾ ਹੈ, ਏਡਾ ਪਿਆਰਾ ਉਹ ਮਹਾਂਪੁਰਖ ਹੈ, ਏਡਾ ਪਿਆਰਾ ਉਹ ਸੰਤ ਹੈ, ਏਡਾ ਪਿਆਰਾ ਉਹ ਬ੍ਰਹਮ ਗਿਆਨੀ ਹੈ। ਜੋ ਮਰਜੀ ਕਹਿ ਲੋ, ਤੇ ਜੇ ਏਦਾਂ ਕਹਿ ਲੋ ਏਡਾ ਪਿਆਰਾ ਉਹ ਰੱਬ ਸਾਧੂ ਏ। ਏਡਾ ਪਿਆਰਾ, ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੇ। ਕੀਤੇ ਗੁਨਾਹ ਵੇਖਦਾ ਵੀ, ਫਿਰ ਵੀ ਦਾਤਾਂ ਦੇਣ ਲੱਗਿਆਂ ਪਿੱਛੇ ਨਹੀਂ ਹੁੰਦਾ। ਇਹੋ ਜਿਹਾ ਸਾਧੂ। ਤੇ ਉਹ ਸਾਧੂ ਨੇ ਸਾਡੇ ਵੀ ਸਾਰਿਆਂ ਦੇ ਗੁਨਾਹਾਂ ਤੇ ਪਰਦੇ ਪਾ ਦਿੱਤੇ ਨੇ। ਸਤਿ ਸ੍ਰੀ ਅਕਾਲ। ਇਹੋ ਜਿਹਾ ਸਾਧੂ ਮਿਲਿਆ। ਇੱਕ ਮਿੰਟ ਪੜੀ, ਰੱਬ ਵਰਗਾ ਸਾਧੂ ਮਿਲਿਆ। ਇਦਾਂ ਹੀ ਸਾਜਾਂ ਤੋਂ ਕਹਿਣਾ, ਰੱਬ ਵਰਗਾ ਸਾਧੂ ਮਿਲਿਆ, ਮੇਰਾ ਜੀਵਨ ਸਵਾਰ ਗਿਆ। ਰੱਬ ਵਰਗਾ ਸਾਧੂ ਮਿਲਿਆ, ਮੇਰਾ ਜੀਵਨ ਸਵਾਰ ਗਿਆ। ਮੇਰਾ ਜੀਵਨ ਸਵਾਰ ਗਿਆ, ਮੇਰਾ ਜੀਵਨ ਸਵਾਰ ਗਿਆ, ਮੇਰਾ ਜੀਵਨ ਸਵਾਰ ਗਿਆ, ਮੇਰਾ ਜੀਵਨ ਸਵਾਰ ਗਿਆ। ਰੱਬ ਵਰਗਾ ਸਾਧੂ ਮਿਲਿਆ, ਮੇਰਾ ਜੀਵਨ ਸਵਾਰ ਗਿਆ। ਰੱਬ ਵਰਗਾ ਸਾਧੂ ਮਿਲਿਆ, ਮੇਰਾ ਜੀਵਨ ਸਵਾਰ ਗਿਆ। ਵੇਖੋ ਪਿਆਰਿਓ, ਹਰ ਜਗ੍ਹਾ ਤੇ ਉਹ ਸਾਧੂ ਨੇ ਹੁਣ ਤੱਕ ਪੈਜ ਰੱਖੀ, ਗਾਂ ਵੀ ਉਹਨੇ ਰੱਖਣੀ ਜੇ। ਕਿਸੇ ਦੀ ਪਰਵਾਹ ਨਾ ਕਰੋ, ਹਉਮੈ ਵਸ ਹੋ ਕੇ ਨਹੀਂ, ਈਗੋ ਵਸ ਹੋ ਕੇ ਨਹੀਂ। ਮੈਂ ਕਹਿ ਰਿਹਾ ਕਿ ਪਰਵਾਹ ਨਾ ਕਰੋ। ਪਰਵਾਹ ਨਾ ਕਰੋ ਦਾ ਮਤਲਬ ਅੰਦਰ ਟੈਨਸ਼ਨ ਨਾ ਰੱਖੋ ਕਿਸੇ ਦੀਆਂ ਗੱਲਾਂ ਦੀ। ਬਿਲਕੁਲ ਪਰਵਾਹ ਨਾ ਕਰੋ, ਟੈਨਸ਼ਨ ਨਾ ਰੱਖੋ। ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਨਾਲ ਬੈਠਾ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੋਟਾਨ ਕੋਟ ਉਹਦਾ ਸ਼ੁਕਰਾਨਾ ਹੈ। ਕੀਰਤਨ ਦੀ ਹੁਣ ਸਮਾਪਤੀ ਕਰ ਰਹੇ ਹਾਂ, ਆਨੰਦ ਸਾਹਿਬ ਦਾ ਪਾਠ ਕਰਨਾ। ਅਰਦਾਸ
ਅਰਦਾਸ ਵਿੱਚ ਆਪੋ ਆਪਣੀਆਂ ਅਰਜ਼ੀਆਂ ਲਾਉਣੀਆਂ, ਹੁਕਮਨਾਮਾ ਲੈ ਕੇ ਫਿਰ ਸਭ ਨੇ ਜਾਣਾ। ਉਸੇ ਸਾਧੂ ਨੇ ਪੈਜ ਜਿੱਥੇ ਜਿੱਥੇ ਵੀ ਮੈਂ ਜਾਣਾ ਉੱਥੇ ਰੱਖੀ। ਬਾਹਰ ਵੀ ਅਮਰੀਕਾ ਗਏ ਆ, ਉਹਨੇ ਪੈਜ ਰੱਖੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਔਰ ਇਹੋ ਜੀ ਪੈਜ ਰੱਖੀ ਜੋ ਮੈਂ ਪੂਰੀ ਬੋਲ ਕੇ ਨਹੀਂ ਗੱਲ ਦੱਸ ਸਕਦਾ। ਜਦੋਂ ਆਉਣ ਲੱਗੇ ਸਨ ਉੱਥੋਂ, ਬਹੁਤ ਨਾ ਕਵਾਂ 400-500 ਸਰੀਰ ਇਹੋ ਜਿਹੇ ਸੀ ਜਿਹੜੇ ਸਰੋਪੇ ਲੈ ਕੇ ਖੜੇ ਸੀ। 400-500 ਸਾਰੀਆਂ ਵੀਡੀਓ ਆ ਜਾਣਗੀਆਂ। ਏਡਾ ਪਿਆਰ, ਹਰ ਇੱਕ ਦੀਆਂ ਅੱਖਾਂ ਨਮ ਸੀ ਤੇ ਹਰ ਕੋਈ ਕਹਿੰਦਾ ਸੀ ਤੁਸੀਂ ਇੱਥੇ ਆਏ ਹੋ, ਹੁਣ ਇੱਥੋਂ ਜਾਓ ਨਾ। ਤੇ ਇਹਨਾਂ ਸੰਗਤਾਂ ਦੇ ਅੰਦਰ ਬੈਰਾਗ, ਭੈਣਾਂ ਉੱਚੀ ਉੱਚੀ ਰੋਈ ਜਾਣ। ਕਹਿੰਦੇ 18 ਦਿਨ ਰੋਜ਼ ਅਸੀਂ 7 ਤੋਂ 9 ਰਾਤੀ ਕੀਰਤਨ ਸੁਣਨ ਆਉਂਦੀਆਂ ਸਾਂ, ਹੁਣ ਬਾਕੀ ਦਿਨ ਅਸੀਂ ਕੀ ਕਰਾਂਗੇ। ਇੰਨਾ ਪਿਆਰ ਦਿੱਤਾ ਸੰਗਤ ਨੇ। ਇਹ ਤੇ ਸ਼ੁਕਰਾਨਾ ਉਸ ਸਾਧੂ ਦਾ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਸਾਨੂੰ ਹੋਰ ਤਰ੍ਹਾਂ ਨਾਲ ਸ਼ੁਕਰਾਨੇ ਕਰਨੇ ਨਹੀਂ ਆਉਂਦੇ ਤੇ ਨਾ ਹੀ ਮੈਂ ਸਿੱਖਣੇ ਨੇ। ਮੈਨੂੰ ਤੇ ਆ ਜਦੋਂ ਮੈਂ ਬਹਿਨਾ ਨਾ, ਮੈਂ ਤੇ ਇੰਨਾ ਹੀ ਕਹਿ ਦਿੰਦਾ, ਧੰਨ ਬਾਬਾ ਦੀਪ ਸਿੰਘ ਜੀ ਤੁਹਾਡਾ शुक्र है। शुक्र है। बस जहाँ पे नाम तेरा आया गर्दन झुक गई अपनी। यही है जिंदगी अपनी, यही है बंदगी अपनी। बस तेरा शुक्र है, जिमें हुण तक रखे आई गां भी रखें। गुरु मेहर करे। आओ आनंद साहब का पाठ करिए। ते मावां दे कारजां बारे सब नूं पता है किवें किवें राम तीरथ रोड ते चल रहीआं। हुण तक बांह फड़ी जे, अगां भी फड़ के रखियो। मेरी ये बेनती है जी। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ,
ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।